ਇਸ ਵੇਲੇ ਮੈਂ ਇਸ ਬਾਬਾ ਫਰੀਦ ਪੁਲ ਦੇ ਲਹਿੰਦੇ ਵਾਲੀ ਸਾਈਡ ਤੇ ਮੈਂ ਆ ਚੁੱਕਿਆ। ਬਹੁਤ ਸਾਰੇ ਲੋਕ ਤੁਸੀਂ ਵੇਖ ਰਹੇ ਹੋਵੋਗੇ ਇਸ ਵੇਲੇ ਦਰਿਆ ਦਾ ਨਜ਼ਾਰਾ ਨਹੀਂ ਲੈਣ ਆਏ, ਬਲਕਿ ਦਰਿਆ ਨੂੰ ਦੇਖਣ ਆਏ। ਦੇਖਣ ਇਸ ਕਰਕੇ ਆਏ ਨੇ ਕਿ ਜਿਹੜੇ ਕੋਈ ਅਜੇ ਉਹ ਏਰੀਆਜ਼ ਜਿਹੜੇ ਬਚੇ ਹੋਏ ਨੇ, ਇੱਕ ਲੋਕ ਨਾ ਆਸੇ ਪਾਸੇ ਦੇ ਫਿਰ ਉਹ ਅੰਦਾਜ਼ਾ ਲੈਣ ਵੀ ਆਉਂਦੇ ਆ, ਕਿਉਂਕਿ ਰਿਲੇਟਿਵਸ ਦੇ ਪਿੰਡ ਹੁੰਦੇ ਆ, ਆਪਣੇ ਕਰੀਬੀ ਨੇੜਤ ਵਾਲਿਆਂ ਦੇ ਲੋਕਾਂ ਦੇ ਪਿੰਡ ਹੁੰਦੇ ਆ, ਤੇ ਉਹ ਫਿਰ ਵੇਖਣ ਆਉਂਦੇ ਨੇ ਕਿ ਪਾਣੀ ਕਿਤਨਾ ਹੈ ਤਾਂ ਕਿ ਉਹਨਾਂ ਨੂੰ ਦੱਸਿਆ ਜਾ ਸਕੇ। ਇਹ ਲਹਿੰਦੇ ਵਾਲੇ ਪਾਸੇ ਦੇ ਮੰਜ਼ਰ ਇਹ ਹਨ ਦਰਿਆ ਦੇ। ਸੋ ਜਿੱਥੇ ਤੱਕ ਸਾਡੀ ਨਜ਼ਰ ਪੈਂਦੀ ਹੈ ਪਿੱਛੇ ਤੱਕ ਇਹ ਵੇਖੋ, ਇੱਥੇ ਪਾਣੀ ਹੀ ਪਾਣੀ ਹੈ। ਪਿੱਛੇ ਵਾਲੇ ਸਾਰੀਆਂ ਜਿਤਨੀਆਂ ਵੀ ਆਬਾਦੀਆਂ ਇਹ ਸਾਰੀਆਂ ਇੱਥੇ ਡੁੱਬ ਚੁੱਕੀਆਂ। ਇਹ ਦਰਿਆ ਦਾ ਮੇਨ ਪੇਟ, ਜਿੱਥੇ ਦਰਿਆ ਆਮ ਦਿਨਾਂ ਦੇ ਵਿੱਚ ਵਗਦਾ ਹੈ, ਇਹ ਉੱਥੋਂ ਦਾ ਮੰਜ਼ਰ ਹੈ। ਬਹਾ ਕੇ ਆਪਣੇ ਅੰਦਰ ਬਹੁਤ ਕੁਝ ਲੈ ਜਾ ਰਹੀ ਹੈ। ਇਹ ਹੈ ਮੇਨ ਪੇਟ, ਔਰ ਪਿੱਛੇ ਤੱਕ ਜਿੱਥੇ ਤੱਕ ਸਰ ਨਜ਼ਰ ਆਉਂਦਾ ਹੈ ਉੱਥੇ ਤੱਕ ਇਹ ਸਾਰਾ ਕੁਝ ਡੁੱਬ ਚੁੱਕਿਆ ਹੈ ਇਸ ਵੇਲੇ। ਔਰ ਅੱਗੇ ਨਾਲ ਨਾਲ ਪਾਣੀ ਦੀ ਵੱਧਦੀ ਹੋਈ ਜਿਹੜੀ ਹੈ ਤਾਦਾਦ, ਪਾਣੀ ਵੱਧਦਾ ਹੋਇਆ ਉਹ ਲੋਕਾਂ ਨੂੰ ਡੁਬੋ ਰਹੀ ਹੈ। ਸੋ ਮੈਂ ਕੋਸ਼ਿਸ਼ ਕਰਦਾ ਹਾਂ ਇੱਥੋਂ ਦੇ ਜਿਹੜੇ ਲੋਕਲ ਲੋਕ ਹਨ ਉਹਨਾਂ ਦੇ ਨਾਲ ਵੀ ਗੱਲ ਕੀਤੀ ਜਾਵੇ, ਉਹਨਾਂ ਤੋਂ ਪੁੱਛਿਆ ਜਾਵੇ ਕਿ ਇਹ ਕਿਆ ਅੱਗੇ ਕੋਈ ਦੱਸਿਆ ਗਿਆ ਸੀ। ਜ਼ਹਿਰੀ ਜੀ ਗੱਲ ਹੈ, ਸੈਲਾਬ ਆ ਰਹੀ ਹੈ ਕਿ ਹਫ਼ਤਾ 10 ਦਿਨ ਪਹਿਲੇ ਜਿਸ ਤਰੀਕੇ ਦੇ ਨਾਲ ਇੱਥੋਂ ਦੇ ਸੋਸ਼ਲ ਮੀਡੀਆ ਐਕਟਿਵਿਸਟ ਦੱਸਦੇ ਗਏ, ਕੁਝ ਸਰਕਾਰ ਵੱਲੋਂ ਵੀ ਕੁਝ ਇਸ ਤਰੀਕੇ ਦੇ ਕੁਝ ਕਦਮ ਚੁੱਕੇ ਗਏ ਜਾਂ ਨਹੀਂ ਚੁੱਕੇ ਗਏ। ਔਰ ਸਾਨੂੰ ਸਮਝ ਨਹੀਂ ਆਉਂਦੀ ਕਿ ਸਰਕਾਰ ਕਿੱਥੇ ਹੁੰਦੀ ਹੈ। ਸਰਕਾਰ ਡੁੱਬੇ ਹੋਏ ਲੋਕਾਂ ਦੇ ਵਿੱਚ ਆ ਕੇ ਤਸਵੀਰਾਂ ਬਣਵਾਉਣ ਤੋਂ ਪਹਿਲੇ ਸਰਕਾਰ ਦੇ ਬਹੁਤ ਜ਼ਿਆਦਾ ਕੰਮ ਹੁੰਦੇ ਨੇ ਕਿ ਉਹਨਾਂ ਨੂੰ ਡੁੱਬਣ ਤੋਂ ਪਹਿਲੇ ਜਿਤਨਾ ਬਚਾਇਆ ਜਾ ਸਕੇ ਬਚਾ ਲਿਆ ਜਾਵੇ, ਲੇਕਿਨ ਕਿਧਰੇ ਨਜ਼ਰ ਨਹੀਂ ਆਉਂਦੇ। ਹੁਣ ਡੋਬਾ ਪੈ ਗਿਆ, ਲੋਕ ਡੁੱਬ ਰਹੇ ਹਨ। ਹੁਣ ਤੁਸੀਂ ਵੇਖੋਗੇ ਕਿ ਕਿਸ ਤਰੀਕੇ ਦੇ ਨਾਲ ਸਰਕਾਰੀ ਕਰਿੰਦੇ, ਮਿਨਿਸਟਰਸ, ਇੱਥੋਂ ਦੇ CM, ਬਾਕੀ ਲੋਕ ਕਿਸ ਤਰੀਕੇ ਦੇ ਨਾਲ ਹੜ੍ਹ ਦੇ ਪਾਣੀ ਦੇ ਵਿੱਚ ਉੱਚੇ ਉੱਚੇ ਵੱਡੇ ਵੱਡੇ ਬੂਟ ਪਾ ਕੇ ਉੱਥੇ ਜਾਣਗੇ, ਉੱਥੇ ਫੋਟੋਆਂ ਖਿਚਵਾਉਣਗੇ ਔਰ ਉੱਥੇ ਲੋਕਾਂ ਦੀ ਐਵੇਂ ਖਾਲੀ ਇੱਕ ਐਲਾਨ ਕਰਕੇ ਵਾਪਸ ਆ ਜਾਣਗੇ ਕਿ ਅਸੀਂ ਤੁਹਾਡੇ ਘਰ ਬਣਾਵਾਂਗੇ, ਅਸੀਂ ਤੁਹਾਡੇ ਮਾਲ ਮਵੇਸ਼ੀ ਤੁਹਾਨੂੰ ਖਰੀਦ ਕੇ ਦੇਵਾਂਗੇ। ਲੇਕਿਨ ਉਹ ਵਕਤੀ ਹੋਏਗਾ, ਉਹ ਸਿਰਫ ਮੀਡੀਆ ਕੰਪੇਨ ਹੋਏਗੀ। ਇਸ ਬਰਬਾਦੀ ਨੂੰ ਵੀ ਸਰਕਾਰ ਜਦੋਂ ਆਪਣੀ ਮੀਡੀਆ ਕੰਪੇਨ ਬਣਾਉਂਦੀ ਹੈ ਤੇ ਉਸ ਵੇਲੇ ਬਹੁਤ ਦੁੱਖ ਹੁੰਦਾ ਹੈ। ਔਰ ਇਸ ਵੇਲੇ ਤੱਕ, ਕਿਉਂਕਿ ਮੈਂ ਸਤਲੁਜ ਦੇ ਕੰਢੇ ਦੇ ਰਹਿਣ ਵਾਲਾ ਹਾਂ, ਮੇਰੇ ਆਸੇ-ਪਾਸੇ ਮੇਰੇ ਰਿਲੇਟਿਵਸ ਦੇ ਇਸ ਦੇ ਵਿੱਚ ਪਿੰਡ ਹਨ ਜਿਹੜੇ ਡੁੱਬ ਰਹੇ ਹਨ। ਮੈਂ ਕਈਆਂ ਤੋਂ ਪਤਾ ਲਿਆ ਹੈ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਇੱਥੇ ਕੋਈ ਕੰਮ ਕੀਤਾ ਹੈ, ਕੁਝ ਇਸ ਤਰੀਕੇ ਦੇ ਨਾਲ ਕੋਈ ਕੰਮ ਹੋਇਆ ਹੈ, ਲੇਕਿਨ ਅਜੇ ਤੱਕ ਇੱਥੇ ਕੁਝ ਨਹੀਂ ਹੋਇਆ। ਸੋ ਸਰਕਾਰ, ਜਿਵੇਂ ਕਿ ਮੈਂ ਪਹਿਲੇ ਦੱਸ ਰਹੀ ਹਾਂ, ਸਿਰਫ ਇੱਥੇ ਆਏਗੀ, ਤਸਵੀਰਾਂ ਬਣਾਏਗੀ ਔਰ ਇਹਨਾਂ ਦੀ ਤਸਵੀਰਾਂ ਦੀ ਤੁਸੀਂ ਉਡੀਕ ਰੱਖਣੀ ਹੈ। ਔਰ ਮੈਂ ਲੋਕਾਂ ਤੋਂ ਵੀ ਇਹ ਕਹਾਂਗਾ ਕਿ ਜਦੋਂ ਲੋਕ ਇੱਥੇ ਆਉਣ ਤੇ ਉਹਨਾਂ ਤੋਂ ਤੁਸੀਂ ਇੱਕ ਚੀਜ਼ ਪੁੱਛਣੀ ਹੈ, ਇਹ ਲਾਜ਼ਮੀ ਪੁੱਛਣਾ ਹੈ ਕਿ ਤਸਵੀਰਾਂ ਤੋਂ ਪਹਿਲੇ ਕੋਈ ਤੁਹਾਡਾ ਫਰਜ਼ ਬਣਦਾ ਸੀ ਜਾਂ ਕਿ ਤੁਹਾਡਾ ਫਰਜ਼ ਤਸਵੀਰਾਂ ਤੋਂ ਪਹਿਲੇ ਉਹ ਨਹੀਂ ਬਣਦਾ, ਖਾਲੀ ਤਸਵੀਰਾਂ ਬਣਾਉਣਾ ਹੀ ਤੁਹਾਡਾ ਫਰਜ਼ ਬਣਦਾ ਹੈ। ਔਰ ਇਸ ਤੋਂ ਅਗਲੀ ਗੱਲ ਜਿਹੜੀ ਲੋਕਾਂ ਦੇ ਨਾਲ ਕਰਨ ਵਾਲੀ ਹੈ ਔਰ ਜ਼ਰੂਰ ਕਰਨੀ ਚਾਹੀਦੀ ਹੈ, ਉਹ ਇਹ ਹੈ ਕਿ ਲੋਕਾਂ ਨੇ ਦਰਿਆ ਦਾ ਜਿਹੜਾ ਇੱਕ ਪੇਟ ਸੀ ਜਿੱਥੋਂ ਦਰਿਆ ਨੇ ਲੰਘਣਾ ਹੈ, ਉਹ ਏਰੀਆ ਖਾਲੀ ਛੱਡਿਆ ਹੀ ਨਹੀਂ। ਅਸੀਂ ਫਿਤਰਤ ਦੇ ਨਾਲ ਖਿਲਵਾੜ ਕੀਤਾ ਹੈ, ਉੱਥੇ ਇਨਸਾਨੀ ਆਬਾਦੀਆਂ ਬਣਾਈਆਂ, ਉਹ ਜ਼ਮੀਨਾਂ ਆਬਾਦ ਕੀਤੀਆਂ ਔਰ ਉੱਥੇ ਫਸਲਾਂ ਹੋਈਆਂ। ਔਰ ਅੱਜ ਇਹ ਹਾਲ ਹੈ ਕਿ ਕੋਈ ਇੱਥੇ 1,20,25,000 ਕਿਊਸਕ ਇਸ ਵੇਲੇ ਪਾਣੀ ਹੈ। ਪਿੱਛੇ ਹਰੀ ਕੇ ਪੱਤਣ ਤੇ ਹੈਰ ਗੰਡਾ ਸਿੰਘ ਪੱਤਣ ਤੇ ਉੱਥੋਂ ਦੀ ਜਿਹੜਾ ਰਿਪੋਰਟ ਇਹਨੂੰ ਕੋਈ 1,40,000 ਕਿਊਸਕ ਦਾ ਹੈ। ਸੋ ਇਸ ਵੇਲੇ ਅਸੀਂ ਕਿ ਇੱਥੇ ਦੇਖੀਏ ਤੇ ਕੋਈ 1.25 ਲੱਖ ਕਿਊਸਕ, 1,30,000 ਕਿਊਸਕ ਇੱਥੋਂ ਪਾਣੀ ਲੰਘ ਰਿਹਾ ਹੈ। ਔਰ ਉਹ ਪਾਣੀ ਕੀ ਕੁਝ ਡੋਬ ਚੁੱਕਿਆ ਹੈ। 1 ਲੱਖ ਕਿਊਸਕ ਤੱਕ ਦਰਿਆ ਦੇ ਅੰਦਰ ਪਾਣੀ ਨੂੰ ਵਗਣਾ ਚਾਹੀਦਾ ਹੈ। ਇਹ ਦਰਿਆ ਦੀ ਹਯਾਤੀ, ਦਰਿਆ ਦੇ ਜੀਵਨ ਵਾਸਤੇ ਇਹ ਜ਼ਰੂਰੀ ਹੈ ਕਿ 1 ਲੱਖ ਕਿਊਸਕ ਉਸ ਦੇ ਵਿੱਚ ਪਾਣੀ ਮੰਗਦਾ ਰਹੇ, ਵਗਦਾ ਰਹੇ। ਇਹ ਦਰਿਆ, ਇਹ ਪਾਣੀ, ਇਹ ਰਹਿਮਤ ਹੈ। ਲੇਕਿਨ ਅਸੀਂ ਆਪਣੀਆਂ ਨਾ ਤਦਬੀਰੀਆਂ ਤੋਂ, ਅਸੀਂ ਆਪਣੀ ਫਿਤਰਤ ਦੇ ਨਾਲ ਖੇਡ ਜੋ ਅਸੀਂ ਕੀਤੀ, ਅਸੀਂ ਦਰਿਆਵਾਂ ਦੇ ਅੰਦਰ ਆ ਕੇ ਸੁਸਾਇਟੀਆਂ ਬਣਾਈਆਂ। ਔਰ ਇਹ ਤਾਂ ਮੈਂ ਦਰਿਆ ਸਤਲੁਜ 'ਤੇ ਖੜਾ ਹਾਂ। ਰਾਵੀ ਦੇ ਅੰਦਰ ਬਹੁਤ ਉੱਚੇ ਦਰਜੇ ਦਾ ਹੜ੍ਹ ਹੈ, ਰਾਤ ਦੀਆਂ ਖਬਰਾਂ ਹਨ। ਔਰ ਉਹਦੇ ਨਾਲ ਨਾਲ ਦਰਿਆ ਚਨਾਹ ਦੇ ਵਿੱਚ ਬਹੁਤ ਉੱਚੇ ਦਰਜੇ ਦਾ ਹੜ੍ਹ ਹੈ। ਔਰ ਰਾਵੀ ਦਾ ਤਾਂ ਮੈਂ ਗਵਾਹ ਹਾਂ ਕਿ ਰਾਵੀ ਦੇ ਅੰਦਰ ਜਿਤਨੀਆਂ ਇੱਥੇ ਸੁਸਾਇਟੀਆਂ ਬਣਾਈਆਂ, ਉਹਨਾਂ ਨੇ ਰਾਵੀ ਦਾ ਸਾਹ ਇੱਕ ਤਰ੍ਹਾਂ ਦਾ, ਜਿਵੇਂ ਅਸੀਂ ਦੇਖਦੇ ਹਾਂ ਨਾ ਕਿ ਰਾਵੀ ਦਾ ਸਾਹ ਘੁੱਟ ਜਾਂਦਾ।
ਔਰ ਉਹਦੇ ਅੰਦਰ ਕੋਈ ਪਾਣੀ ਨੂੰ ਲੰਘਣ ਦੀ ਕੋਈ ਜਗ੍ਹਾ ਉਹਨਾਂ ਨੂੰ ਮਿਲ ਹੀ ਨਹੀਂ ਰਹੀ ਦਰਿਆ ਨੂੰ। ਸੋ ਪਾਣੀ ਦੇ ਲੰਘਣ ਦੀ ਜਗ੍ਹਾ ਉੱਥੇ ਨਾ ਸੁਸਾਇਟੀਜ਼ ਹੋਣੀਆਂ ਚਾਹੀਦੀਆਂ ਹਨ, ਨਾ ਕੋਈ ਹੋਰ ਫਸਲਾਂ ਹੋਣੀਆਂ ਚਾਹੀਦੀਆਂ ਹਨ। ਉਹ ਦਰਿਆ ਦਾ ਪੇਟ ਜਿਹੜਾ ਕੋਈ 8-10 ਕਿੱਲਿਆਂ ਦੇ ਵਿੱਚ ਹੈ ਉਹ ਖਾਲੀ ਛੱਡਣਾ ਚਾਹੀਦਾ ਹੈ। ਜਿਸ ਤਰੀਕੇ ਦੇ ਨਾਲ ਇੱਥੋਂ ਪੁਲ ਦੇ ਥੱਲੋਂ ਦਰਿਆ ਲੰਘ ਰਹੀ ਹੈ, ਬਾਕੀ ਏਰੀਆਜ਼ ਦੇ ਅੰਦਰ ਇਸ ਪੁਲ ਦੇ ਏਰੀਏ ਤੋਂ ਟ੍ਰਿਪਲ ਏਰੀਆ ਉਹ ਦਰਿਆ ਦਾ ਹੈ ਔਰ ਉਹ ਦਰਿਆ ਦਾ ਖਾਲੀ ਰਹਿਣਾ ਚਾਹੀਦਾ ਹੈ। ਪੁਲ ਦੇ ਥੱਲੇੋਂ ਤਾਂ ਪਾਣੀ ਜਿਵੇਂ ਲੰਘ ਰਹੀ ਹੈ, ਠੀਕ ਹੈ ਲੰਘ ਰਹੀ ਹੈ, ਲੇਕਿਨ ਜਦੋਂ ਸਾਈਡ ਤੋਂ ਆਮ ਦਰਿਆ ਦੀ ਹਯਾਤੀ ਦੇ ਵਿੱਚ ਦਰਿਆ ਲੰਘਦਾ ਹੈ ਤੇ ਇਸ ਤੋਂ 3 ਗੁਣਾ ਜਾਂ 4 ਗੁਣਾ ਜ਼ਿਆਦਾ ਉਸ ਦਾ ਏਰੀਆ ਹੋਣਾ ਚਾਹੀਦਾ। ਫਿਰ ਕਿਧਰੇ ਫਲੱਡ ਕਿਧਰੇ ਕੋਈ ਉਸ ਦਾ ਨਾਂ ਨਹੀਂ ਹੁੰਦਾ। ਲੇਕਿਨ ਇਹ ਗੱਲਾਂ ਹੁਣ ਬਾਅਦ ਵਿੱਚ ਕਰਾਂਗੇ। ਫਿਲਹਾਲ ਇਹ ਹੈ ਕਿ ਲੋਕਾਂ ਨੂੰ ਇੱਥੋਂ ਬਚਾਉਣ ਦੀ ਲੋੜ ਹੈ, ਲੋਕਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਔਰ ਲੋਕਾਂ ਵਾਸਤੇ ਅੱਗੇ ਕੀਤਾ ਕੀ ਜਾ ਸਕਦਾ ਹੈ, ਕਿਉਂਕਿ ਲੋਕ ਤਾਂ ਇੱਥੇ ਪਹਿਲੇ ਬਹੁਤ ਵਿਚਾਰੇ ਉਹ ਤਾਂ ਮਾੜੇ ਨੇ। ਜਿਹੜਾ ਇੱਥੋਂ ਦਾ ਆਮ ਕਿਸਾਨ ਹੈ ਉਹਨੂੰ ਤਾਂ ਫਸਲਾਂ ਦੇ ਰੇਟ ਪਿਛਲੇ 2 ਸਾਲ ਤੋਂ ਨਹੀਂ ਮਿਲ ਰਹੇ, ਉਹ ਤਾਂ ਪਹਿਲੇ ਮਰਨ ਵਾਲਾ ਹੋਇਆ ਹੈ। ਉੱਪਰੋਂ ਇਹ ਜਿਹੜੀਆਂ ਸਾਰੀਆਂ ਤਬਾਹੀ ਹੈ, ਫਸਲਾਂ ਦੀ ਤਬਾਹੀ ਹੈ, ਹੁਣ ਕਿਸਾਨ ਦਾ ਕੀ ਹਾਲ ਹੋਏਗਾ ਇਹ ਸੋਚਣ ਦੀ ਲੋੜ ਹੈ। ਜਿੱਥੇ ਸਰਕਾਰ ਵੀ ਵੱਧ ਚੜ੍ਹ ਕੇ ਅੱਗੇ ਆਵੇ ਕਿ ਇਹਨਾਂ ਦਾ ਪੁਰਸਾਨੇ ਹਾਲ ਬਣੇ ਔਰ ਸਰਕਾਰ ਦੇ ਨਾਲ ਨਾਲ ਜਿਹੜੇ ਬਾਕੀ ਰਿਫਾਈ ਇਦਾਰੇ ਹਨ, ਆਮ ਲੋਕ ਹਨ, ਉਹਨਾਂ ਨੂੰ ਅੱਗੇ ਵੱਧ ਚੜ੍ਹ ਕੇ ਆਉਣਾ ਚਾਹੀਦਾ ਹੈ ਕਿ ਇਹਨਾਂ ਹੱਕਦਾਰਾਂ ਵਾਸਤੇ ਜੋ ਕੁਝ ਕਰ ਸਕਦੇ ਹਨ ਉਹ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਇਹਨਾਂ ਲੋਕਾਂ ਦੀ ਤੇ ਇਹ ਗਵਾਹ ਹੈ ਇਹ ਦਰਿਆ ਕਿ ਇਸ ਨੇ ਜੋ ਜੋ ਕਰ ਛੱਡਿਆ ਹੈ ਔਰ ਜੋ ਤਬਾਹੀ ਦੀ ਹੈ ਮਿਸਾਲ ਇਹ ਸਾਡੇ ਸਾਹਮਣੇ ਦਰਿਆ ਲੈ ਕੇ ਆ ਰਹੀ ਹੈ। ਮੈਂ ਅਗਲੇ ਕੁਝ ਦਿਨਾਂ ਦੇ ਵਿੱਚ ਮੇਰੀ ਕੋਸ਼ਿਸ਼ ਹੈ ਕਿ ਮੈਂ ਇਹਨਾਂ ਏਰੀਆਜ਼ ਦੇ ਅੰਦਰ ਵੀ ਜਾਵਾਂ ਔਰ ਉੱਥੋਂ ਲੋਕਾਂ ਦੇ ਨਾਲ ਤੁਹਾਡੀ ਗੱਲ ਵੀ ਕਰਾਵਾਂ ਕਿ ਉਹ ਹੁਣ ਕੀ ਚਾਹੁੰਦੇ ਹਨ, ਕੀ ਉਹਨਾਂ ਦਾ ਕਰ ਸਕਦੇ ਆ। ਉਹ ਤਾਂ ਬਹੁਤ ਕੁਝ ਚਾਹੁੰਦੇ ਹੋਣਗੇ, ਲੇਕਿਨ ਸਰਕਾਰ ਕੀ ਕਰ ਸਕਦੀ ਹੈ, ਆਮ ਲੋਕ ਕੀ ਕਰ ਸਕਦੇ ਹਨ, ਉਹਨਾਂ ਮਰਿਆਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ, ਇਹਦੇ 'ਤੇ ਵੀ ਲਾਜ਼ਮੀ ਵੀਡੀਓਜ਼ ਕਰਾਂਗੇ। ਅੱਜ ਮੈਂ ਕਿਹਾ ਕਿ ਮੈਂ ਦੇਖਾਂ ਕਿ ਕਿਆ ਆਇਆ ਕੋਈ ਮੀਡੀਆ ਦਾ ਸੋਸ਼ਲ ਮੀਡੀਆ 'ਤੇ ਹੀ ਚੀਜ਼ਾਂ ਹਨ ਜਾਂ ਇਸ ਦੇ ਅੰਦਰ ਕੋਈ ਹਕੀਕਤ ਵੀ ਹੈ। ਸੋ ਹਕੀਕਤ ਹੈ ਕਿ ਇਸ ਵੇਲੇ ਹੜ੍ਹ ਆ ਚੁੱਕਿਆ ਹੈ, ਉੱਚੇ ਦਰਜੇ ਦਾ ਹੜ੍ਹ ਹੈ ਸਤਲੁਜ ਦੇ ਵਿੱਚ ਔਰ ਲੋਕ ਡੁੱਬ ਰਹੇ ਹਨ ਔਰ ਲੋਕਾਂ ਦਾ ਬੁਰਾ ਹਾਲ ਹੈ। ਡੁੱਬੇ ਲੋਕ ਆਪਣੇ ਤੌਰ 'ਤੇ ਨਿਕਲ ਰਹੇ ਹਨ, ਕਿਧਰੇ ਸਾਨੂੰ ਕੁਝ ਨਜ਼ਰ ਨਹੀਂ ਆ ਰਿਹਾ। ਔਰ ਇੱਕ ਵਾਰੀ ਹੋਰ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਹਾਂ, ਇਹ ਵਧਦੇ ਹੋਏ ਪਾਣੀ ਦੀ ਨਿਸ਼ਾਨੀ ਹੈ। ਇਹ ਕਲਾਲੀ, ਇਹ ਮਿੱਟੀ, ਇਹ ਸਾਰੀਆਂ ਚੀਜ਼ਾਂ ਜੋ ਰੋੜ ਕੇ ਦਰਿਆ ਲੈ ਕੇ ਆ ਰਹੀ ਹੈ ਔਰ ਅੱਗੇ ਹੋਰ ਨਾਲ ਨਾਲ ਇਨਸਾਨੀ ਆਬਾਦੀਆਂ ਡੋਬ ਰਹੀ ਹੈ ਔਰ ਉਹ ਇਨਸਾਨੀ ਆਬਾਦੀਆਂ ਜੋ ਉਹਨਾਂ ਦੇ ਵਿੱਚ ਕੋਈ ਹੈ ਇਸ ਤਰੀਕੇ ਦਾ ਉਹ ਵੀ ਇਸ ਦਰਿਆ ਦਾ ਹਿੱਸਾ ਬਣ ਰਹੀ ਹੈ ਔਰ ਇੱਕ ਤਬਾਹੀ ਦੇ ਮੰਜ਼ਰ ਹਨ। ਅਫਸੋਸ ਕਿ ਸਾਨੂੰ ਇਹਨਾਂ ਮੰਜ਼ਰਾਂ ਤੋਂ ਪਹਿਲੇ ਬਹੁਤ ਕੁਝ ਕਰਨ ਦੀ ਲੋੜ ਸੀ ਜੋ ਅਸੀਂ ਨਹੀਂ ਕੀਤਾ। ਲੇਕਿਨ ਹੁਣ ਜੋ ਕੁਝ ਹੋ ਸਕਦਾ ਹੈ ਇਹ ਤੁਸੀਂ ਕਮੈਂਟਸ ਰਾਹੀਂ ਵੀ ਦੱਸਣਾ ਕਿ ਇਹਨਾਂ ਲੋਕਾਂ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਔਰ ਇਹਨਾਂ ਲੋਕਾਂ ਵਾਸਤੇ ਕੀ ਕੀ ਹੋਣਾ ਚਾਹੀਦਾ ਹੈ। ਪਿੱਛੇ ਤੱਕ ਤੌਬਾ ਤੌਬਾ, ਜਿੱਥੇ ਤੱਕ ਕੈਮਰਾ ਜਾਂਦਾ ਹੈ ਸਾਰਾ ਹੀ ਇਹੀ ਹਾਲ ਹੈ।